17 ਚੋਂ 15 ਜੱਜਾਂ ਨੇ ਅੱਜ ਰਿਲੀਫ ਦਿੰਦਿਆਂ ਇਜ਼ਰਾਈਲ ਨੂੰ ਇਹ ਕਿਹਾ ਕਲੀਅਰਲੀ ਕਿ ਵੀ ਉਹ ਕੋਈ ਵੀ ਐਸਾ ਐਕਟ ਨਾ ਕਰੇ ਫਲਸਤੀਨੀਆਂ ਦੇ ਖਿਲਾਫ ਜਿਹੜਾ ਜੈਨੋਸਾਈਡਲ ਹੋਏ, ਉਹਨੂੰ ਰੋਕੋ। ਇਹ ਵੀ ਨਹੀਂ ਹੈ ਕਿ ਵੀ ICJ ਨੇ ਇਹ ਕਿਹਾ ਕਿ ਜੀ ਇਜ਼ਰਾਈਲ ਵਾਰ ਰੋਕਦੇ ਹਮਾਸ ਦੇ ਖਿਲਾਫ, ਪਰ ਉਹਨਾਂ ਨੇ ਜਿਹੜਾ ਜੈਨੋਸਾਈਡਲ ਐਕਟ ਰੋਕਣ ਨੂੰ ਵੀ ਕਿਹਾ। ਇਹਨੂੰ ਵੀ ਸਾਊਥ ਅਫਰੀਕਾ ਨੇ और फलस्तीनिया ने और दूसरे कुछ ने बड़ी विक्ट्री के तौर के उत्ते देखा। ICJ है तो टॉप कोर्ट है UN का, ये उत्ते कोई अपील नहीं है, पर ये कोल इंप्लीमेंट करने की भी कोई ताकत नहीं है, कोई फौज नहीं रखी हुई। जो इजराइल ना मने, जोड़ा वो नहीं मान रहा, तो की किया जा सकता है। इजराइल ने इसके उत्ते कहा कि भी असी इसकी परवाह नहीं करते, कि असी कोई जैनोसाइड नहीं कर रहे। व्यूअर्स वेलकम बैक ऑन प्रोग्राम। सो व्यूअर्स एनुअल सैक्शन ਦੇ ਆਪਾਂ ਗੱਲਬਾਤ ਕਰਾਂਗੇ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ 15 ਜੱਜਾਂ ਨੇ ਕਿਹਾ ਹੈ ਕਿ ਇਜ਼ਰਾਈਲ ਗਜ਼ਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਨੂੰ ਰੋਕੇ। याद रहे साउथ अफ्रीका वालों ICJ विच इजराइल नूं फलस्तीनियां दे जेनोसाइड लई जिम्मेवार दायर जिहड़ा मुकदमा है वो किया गया है। सो इस बारे आपां गलबात करन जा रहे हैं और नाल ही जिहड़े तुहाडे लाइव मैसेज ने और गुरबाणी विचारां दी साथ तुहाडे नाल पाई जाएगी। सो असीं चाहांगे कि तुसीं इसी तरह बने रहना, देखण सुणने या लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो 7 अक्तूबर ਨੂੰ ਜਦੋਂ ਹਮਾਸ ਨੇ ਇਜ਼ਰਾਈਲ ਦੇ ਉੱਤੇ ਧਾਵਾ ਬੋਲਿਆ, 1200 ਦੇ ਕਰੀਬ ਇਜ਼ਰਾਈਲੀਆਂ ਨੂੰ ਮਾਰਿਆ, 250 ਦੇ ਕਰੀਬ ਨੂੰ ਅਗਵਾ ਕੀਤਾ, ਉਦੋਂ ਇਸ ਲੜਾਈ ਦੀ ਸ਼ੁਰੂਆਤ ਹੋਈ। ਔਰ ਇਸ ਪੀਰੀਅਡ ਦੇ ਵਿੱਚ ਇਜ਼ਰਾਈਲ ਨੇ ਜਿਸ ਬੇਦਰਦੀ ਦੇ ਨਾਲ 25,000 ਤੋਂ ਜ਼ਿਆਦਾ ਫਲਸਤੀਨੀਆਂ ਨੂੰ ਮਾਰਿਆ, 50,000 ਤੋਂ ਜ਼ਿਆਦਾ ਜ਼ਖਮੀ, 15 ਲੱਖ ਦੇ ਕਰੀਬ ਜਿਨ੍ਹਾਂ ਨੂੰ ਉਜਾੜ ਦਿੱਤਾ ਗਿਆ। ਸੋ ਸਾਊਥ ਅਫਰੀਕਾ ਨੇ ਹਿੰਮਤ ਕਰਕੇ, ਜਦੋਂ ਕਿ 57 ਮੁਸਲਮਾਨ ਮੁਲਕ ਤਾਂ ਬਾਅਦ ਦੇ ਵਿੱਚ ਸਪੋਰਟ 'ਚ ਆਏ, ਉਹਨਾਂ ਨੇ ਜਿੱਥੇ ਇਜ਼ਰਾਈਲ ਦੇ ਐਂਬੈਸਡਰ ਨੂੰ ਵੀ ਕੱਢਿਆ ਉੱਥੋਂ ਸਾਊਥ ਅਫਰੀਕਾ 'ਚੋਂ, ਪਰ ਉਹ ਇਸ ਮੁਕੱਦਮੇ ਨੂੰ ਕਿ ਇਜ਼ਰਾਈਲ ਫਲਸਤੀਨੀਆਂ ਦੀ ਨਸਲਕੁਸ਼ੀ ਕਰ ਰਿਹਾ ਹੈ ਔਰ ਇਹ ਜਿਹੜੀ 1948 ਦੀ ਜੈਨੋਸਾਈਡ ਕਨਵੈਨਸ਼ਨ ਹੈ UN ਚਾਰਟਰ, ਜਿਹਦਾ ਇਜ਼ਰਾਈਲ ਸਿਗਨੇਟਰੀ ਹੈ, ਉਸ ਦੀ ਵਾਇਲੇਸ਼ਨ ਹੈ। ਸੋ ਸਾਊਥ ਅਫਰੀਕਾ ਨੇ ਇਹ ਮੁਕੱਦਮਾ ਜਿਹੜਾ ਹੈ ਉਹ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਜਿਹੜੀ ਕਿ ਲੀਗਲ ਆਰਮ ਹੈ ਯੂਨਾਈਟਿਡ ਨੇਸ਼ਨਸ ਦੀ, ਉਸ ਦੇ ਸਾਹਮਣੇ ਲਿਆਂਦਾ। ਉਸ ਦੇ ਵਿੱਚ ਜਿਵੇਂ ਕਾਰਵਾਈ ਚੱਲੀ ਸਾਊਥ ਅਫਰੀਕਾ ਦੇ ਕੇਸ ਨੂੰ, ਬਾਅਦ ਦੇ ਵਿੱਚ ਹੋਰ ਮੁਲਕਾਂ ਨੇ ਵੀ ਜਿਹੜੀਆਂ ਐਕਸ ਕਾਲੋਨੀ ਸੀ ਸਪੋਰਟ ਕੀਤਾ। ਅਮਰੀਕਾ, ਜਰਮਨੀ, UK, ਇਹ ਸਾਰੇ ਇਜ਼ਰਾਈਲ ਦੇ ਹੱਕ 'ਚ ਨੰਗੇ ਚਿੱਟੇ ਹੋ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਵੀ ਭੁਗਤੇ। ਲੇਕਿਨ ਅੱਜ ਜਿਹੜੀਆਂ ਪ੍ਰੋਮੀਨੈਂਟ ਖਬਰਾਂ ਨੇ, ਕਿਉਂਕਿ 17 ਕੁੱਲ ਜੱਜ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਤੇ, ਹਾਲਾਂ ਇਹਨਾਂ ਕੇਸਾਂ ਨੂੰ ਸੁਣਵਾਈ ਕਰਦਿਆਂ ਜਾਂ ਤਾਂ ਕਈ ਸਾਲ ਲੱਗਣਗੇ, ਕਿਉਂਕਿ ਸਾਊਥ ਅਫਰੀਕਾ ਦਾ ਇਹ ਸੀ ਕਿ ਇਜ਼ਰਾਈਲ ਜੈਨੋਸਾਈਡ ਕਰ ਰਿਹਾ ਫਲਸਤੀਨੀਆਂ ਦਾ। ਹੁਣ ਜੈਨੋਸਾਈਡ ਦੀਆਂ ਜਦੋਂ ਅਸੀਂ ਡੈਫੀਨੇਸ਼ਨਸ ਦੇਖਦੇ ਹਾਂ ਜਾਂ ਜੈਨੋਸਾਈਡ ਕਨਵੈਨਸ਼ਨ ਦੇ ਥੱਲੇ, ਤੇ ਫਿਰ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਯਹੂਦੀਆਂ ਦੇ ਨਾਲ ਹੀ ਹੋਲੋਕਾਸਟ ਹੋਈ, ਔਰ ਉਦੋਂ ਤੋਂ ਬਾਅਦ ਹੀ ਸੈਕੰਡ ਵਰਲਡ ਵਾਰ ਤੋਂ ਬਾਅਦ UN ਨੇ UN ਚਾਰਟਰ ਆਫ ਹਿਊਮਨ ਰਾਈਟਸ ਔਰ ਜੈਨੋਸਾਈਡ ਕਨਵੈਨਸ਼ਨਸ ਪਾਸ ਕੀਤੀਆਂ। ਔਰ ਉਸ ਦੇ ਵਿੱਚ ਜਿਹੜੀ ਹੈ ਇਹ ਜਿਹੜਾ ਉਹਨਾਂ ਦੀ ਡਿਫਾਈਨ ਹੈ ਕੀਤਾ ਜੈਨੋਸਾਈਡ ਨੂੰ ਐਜ਼ ਐਕਟਸ ਕਮਿਟਡ ਵਿਦ ਇੰਟੈਂਟ ਟੂ ਡਿਸਟਰੋਏ ਇਨ ਹੋਲ ਔਰ ਇਨ ਪਾਰਟ ਇਹ ਨੈਸ਼ਨਲ, ਐਥਨਿਕਲ, ਰੇਸ਼ੀਅਲ ਔਰ ਰਿਲੀਜੀਅਸ ਗਰੁੱਪ, ਕਿ ਇੱਕ ਉਹ ਐਕਟ ਜਿਹਦੇ 'ਚ ਕਿ ਕਿਸੇ ਧਾਰਮਿਕ ਗਰੁੱਪ ਨੂੰ ਜਾਂ ਕਿਸੇ ਨਸਲੀ ਗਰੁੱਪ ਨੂੰ ਜਾਂ ਕਿਸੇ ਨੈਸ਼ਨਲ ਗਰੁੱਪ ਨੂੰ ਡਿਸਟਰੋਏ ਕਰਨਾ, ਬਿਲਕੁਲ ਲੌਕ, ਸਟੌਕ ਐਂਡ ਬੈਰਲ। ਔਰ ਉਦੋਂ ਅੱਗੋਂ ਹੋਰ ਵੀ ਉਹਨਾਂ ਨੇ ਐਕਟਸ ਆਫ ਜੈਨੋਸਾਈਡ ਨੇਮਡ ਇਨ ਦਾ ਕਨਵੈਨਸ਼ਨ ਇਨਕਲੂਡ killing members of the group, causing serious bodily or mental harm to members of the group, and deliberately inflicting conditions of life calculated to bring about the destruction of group in whole or in part। ਹੁਣ ਇਹਨੂੰ ਬੇਸ ਬਣਾ ਕੇ ਸਾਊਥ ਅਫਰੀਕਾ ਨੇ ਆਪਣਾ ਕੇਸ, ਬੜੇ ਏਬਲ ਉਹਨਾਂ ਨੇ ਵਕੀਲ ਖੜੇ ਕੀਤੇ ਕਿ ਇਜ਼ਰਾਈਲ ਨਸਲਕੁਸ਼ੀ ਕਰ ਰਿਹਾ ਫਲਸਤੀਨੀਆਂ ਦੀ। ਹੁਣ ਅਜੇ ਇਹ ਕੇਸ ਤਾਂ ਚੱਲੇਗਾ ਟਰਾਇਲ, ਜਿਵੇਂ ਮੈਂ ਕਿਹਾ ਕਿ ਵੀ ਵੈਦਰ ਜੈਨੋਸਾਈਡ ਹੈ ਕਿ ਨਹੀਂ ਹੈ, ਪਰ 17 ਚੋਂ 15 ਜੱਜਾਂ ਨੇ ਅੱਜ ਰਿਲੀਫ ਦਿੰਦਿਆਂ ਇਜ਼ਰਾਈਲ ਨੂੰ ਇਹ ਕਿਹਾ ਕਲੀਅਰਲੀ ਕਿ ਵੀ ਉਹ ਕੋਈ ਵੀ ਐਸਾ ਐਕਟ ਨਾ ਕਰੇ ਫਲਸਤੀਨੀਆਂ ਦੇ ਖਿਲਾਫ ਜਿਹੜਾ ਜੈਨੋਸਾਈਡਲ ਹੋਏ, ਉਹਨੂੰ
ਰੋਕੋ। ਹੁਣ ਇਹ ਵੀ ਨਹੀਂ ਹੈ ਕਿ ਵੀ ICJ ਨੇ ਇਹ ਕਿਹਾ ਕਿ ਜੀ ਇਜ਼ਰਾਈਲ ਵਾਰ ਰੋਕਦੇ ਹਮਾਸ ਦੇ ਖਿਲਾਫ, ਪਰ ਉਹਨਾਂ ਨੇ ਜਿਹੜਾ ਜੈਨੋਸਾਈਡਲ ਐਕਟ ਰੋਕਣ ਨੂੰ ਵੀ ਕਿਹਾ। ਇਹਨੂੰ ਵੀ ਸਾਊਥ ਅਫਰੀਕਾ ਨੇ ਔਰ ਫਲਸਤੀਨੀਆਂ ਨੇ ਔਰ ਦੂਸਰੇ ਕੁਛ ਨੇ ਬੜੀ ਵਿਕਟਰੀ ਦੇ ਤੌਰ ਦੇ ਉੱਤੇ ਦੇਖਿਆ। ਔਰ ਸਾਊਥ ਅਫਰੀਕਾ ਦੇ ਡਿਪਟੀ ਪ੍ਰੈਜ਼ੀਡੈਂਟ ਮਿਸਟਰ ਪੌਲ ਮੈਸ਼ੈਟਲੇ ਨੇ ਔਰ ਜਸਟਿਸ ਮਿਨਿਸਟਰ ਰੋਨਾਲਡ ਲੋਂਬਾ ਨੇ ਬੜੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਭਾਈ ਅਸੀਂ ਜਿਹੜਾ ਇਹ ਕੇਸ ਖੜਿਆ ਸੀ ਐਟਲੀਸਟ ਇਜ਼ਰਾਈਲ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ। ਔਰ ਇਜ਼ਰਾਈਲ ਨੇ ਇਸ ਦੇ ਉੱਤੇ ਕਿਹਾ ਕਿ ਵੀ ਅਸੀਂ ਇਹਦੀ ਪਰਵਾਹ ਨਹੀਂ ਕਰਦੇ ਕਿ ਅਸੀਂ ਕੋਈ ਜੈਨੋਸਾਈਡ ਨਹੀਂ ਕਰ ਰਹੇ। ਹੁਣ ਇਹਦੇ 'ਚ ਜਿਵੇਂ ਅਸੀਂ ਕਿਹਾ ਕਿ ਵੀ ਜਿਹੜੀ ਕਾਮਯਾਬੀ ਹੈ ਇਹਨਾਂ ਦੀ ਕਿ 17 ਚੋਂ 15 ਜੱਜਾਂ ਨੇ ਇਜ਼ਰਾਈਲ ਨੂੰ ਹਦਾਇਤ ਕੀਤੀ ਹੈ ਕਿ ਇਸ ਫਰਦਰ ਕੋਈ ਵੀ ਗੱਲ ਜਿਹਦੇ 'ਚ ਫਲਸਤੀਨੀਆਂ ਦੀ ਨਸਲਕੁਸ਼ੀ ਹੋਏ ਉਹਨੂੰ ਰੋਕਿਆ ਜਾਏ। ਹੁਣ ICJ ਹੈ ਤਾਂ ਟੌਪ ਕੋਰਟ ਹੈ UN ਦਾ, ਇਹਦੇ ਉੱਤੇ ਕੋਈ ਅਪੀਲ ਨਹੀਂ ਹੈ, ਪਰ ਇਹਦੇ ਕੋਲ ਇੰਪਲੀਮੈਂਟ ਕਰਨ ਦੀ ਵੀ ਕੋਈ ਤਾਕਤ ਨਹੀਂ ਹੈ। ਕੋਈ ਫੌਜ ਨਹੀਂ ਰੱਖੀ ਹੋਈ। ਜੇ ਇਜ਼ਰਾਈਲ ਨਾ ਮੰਨੇ, ਜਿਹੜਾ ਉਹ ਨਹੀਂ ਮੰਨ ਰਿਹਾ, ਤਾਂ ਕੀ ਕੀਤਾ ਜਾ ਸਕਦਾ। ਪਰ ਅਸੀਂ ਕਿਉਂਕਿ ਜੋ ਕੁਝ ਫਲਸਤੀਨੀਆਂ ਨਾਲ ਹੋ ਰਿਹਾ ਹੈ, ਬਹੁਤ ਕੁਝ ਸਾਡੇ ਨਾਲ ਹੋਇਆ ਹੈ, ਹੋ ਰਿਹਾ ਹੈ, ਹੋਣ ਜਾ ਰਿਹਾ ਹੈ। ਸੋ ਇਹਨੂੰ ਵੀ ਅਸੀਂ ਬੜਾ ਕਲੋਜ਼ਲੀ ਵਾਚ ਕੀਤਾ ਇਸ ਕੇਸ ਨੂੰ, ਜਾਂ ਕਰ ਰਹੇ ਹਾਂ ਕਿ ਭਾਈ ਕੱਲ੍ਹ ਨੂੰ ਜੇ ਕੋਈ ਸਿੰਪੈਥੈਟਿਕ ਮੁਲਕ ਸਾਡਾ ਸਿੱਖ ਜੈਨੋਸਾਈਡ ਦੇ ਕੇਸ ਨੂੰ ਇਸ ਪਲੇਟਫਾਰਮ ਤੇ ਲੈ ਕੇ ਜਾਂਦਾ ਹੈ ਤੇ ਕੀ ਪੈਰਾਮੀਟਰ ਨੇ ਜਿਹਦੇ ਥੱਲੇ ਇਸ ਨੂੰ ਅੱਗੇ ਤੋਰਿਆ ਜਾ ਸਕਦਾ। ਸੋ ਅਸੀਂ ਹਮਦਰਦੀ ਦਾ ਇਜ਼ਹਾਰ ਹੀ ਕਰ ਸਕਦੇ ਹਾਂ ਫਲਸਤੀਨੀਆਂ ਲਈ, ਇਸ ਤੋਂ ਬਿਯੋਂਡ। ਤੇ ਮੇਰਾ ਖਿਆਲ ਹੈ ICJ ਨੇ ਵੀ ਹਮਦਰਦੀ ਦਾ ਇਜ਼ਹਾਰ ਕੀਤਾ। ਕੋਈ ਨਾ ਉਹ ਵਾਰ ਰੋਕਣ ਦੀ ਗੱਲ ਹੈ ਤੇ ਨਾ ਹੀ ਇਜ਼ਰਾਈਲ ਨੂੰ ਕੋਈ ਇਹਨੂੰ ਇੰਪਲੀਮੈਂਟ ਕਰਨ ਲਈ ਕੋਈ ਤਾਕਤ ਦੇ ਨਾਲ ਮਜਬੂਰ ਕੀਤਾ ਜਾ ਸਕਦਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਜਿਹੜੇ ਵਿਊਅਰਸ ਨੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ YouTube ਦੇ ਉੱਪਰ, ਕਾਫੀ ਸਾਰੇ ਮੈਸੇਜ ਨੇ ਫਤਿਹ ਦੇ ਔਰ ਖਾਲਸਾ ਜ਼ਿੰਦਾਬਾਦ ਦੇ, ਤਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਸ਼ੁਰੂ ਕਰਦੇ ਹਾਂ। ਸਾਡੇ ਕੋਲ ਪਹਿਲਾ ਮੈਸੇਜ ਆਇਆ ਬੈਸਟ 113 ਜਰਾਂ ਦਾ, ਉਹਨਾਂ ਨੇ ਖਾਲਸਾ ਜ਼ਿੰਦਾਬਾਦ ਕਿਹਾ ਔਰ ਕਹਿੰਦੇ ਨੇ ਹਾਂਜੀ ਉਹਨਾਂ ਦਾ ਬੜਾ ਵਧੀਆ ਮੈਸੇਜ ਹੈਗਾ, ਥੱਲੇ ਹੈ ਮੈਂ ਪੜ੍ਹਦੀ ਹਾਂ। ਸੋ ਸੁਖਜੀਵਨ ਬੱਚੂ ਥੈਂਕਸ ਕੀ ਪੇਟਾ ਕਹਿੰਦੇ ਨੇ, ਦਵਿੰਦਰ ਸੰਧੂ ਐਂਡ ਫਿਰ ਇੰਦਰਜੀਤ ਸਿੰਘ ਸੰਧੂ, ਸੁਖਜਿੰਦਰ ਜੱਸਰ ਔਰ ਖਾਲਸਾ ਦੇਸ਼ ਪੰਜਾਬ। ਐਂਡ ਫਿਰ ਮੈਸੇਜ ਆ ਗਿਆ ਖਾਲਸਾ ਦੇਸ਼ ਪੰਜਾਬ ਹੋਰਾਂ ਦਾ, ਇਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਨ ਫਰਾਂਸਿਸਕੋ ਵੋਟਾਂ ਕਵਰ ਕਰਨ ਆ ਰਹੇ ਹੋ, ਤੁਹਾਡਾ ਚੈਨਲ ਕਿ ਨਹੀਂ? ਆ ਰਹੇ ਹਾਂ ਜੀ, ਜਰਾ ਤੁਸੀਂ ਰੈਡੀ ਰਹੋ। ਔਰ ਰੁਪਾਲ ਸਿੰਘ ਗਰੇਵਾਲ ਜੀ ਵੀ ਫਤਿਹ ਬੁਲਾਉਂਦੇ, ਸੁਖਵਿੰਦਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ। ਐਂਡ ਫਿਰ ਇਸ ਤਰ੍ਹਾਂ ਕਾਲਾ ਸਿੰਘ, ਸੁਖਵਿੰਦਰ ਸਿੰਘ ਬੈਸਟ 113 ਕਹਿੰਦੇ ਦੇ ਗੁਰੂ ਦੇਖ ਤੇ ਫਤਿਹ ਕਹਿੰਦੇ ਨੇ। ਐਂਡ ਫਿਰ ਕਹਿੰਦੇ ਨੇ ਕਿ ਹਾਂਜੀ ਕਹਿੰਦੇ ਲਾਂਤ ਹੀ ਨਹੀਂ ਆਇਆ ਹਾਲੇ, ਜਿਹੜੇ ਕੱਲ ਮੇਰੇ ਖਿਆਲ ਆਪਸ ਵਿੱਚ ਇਹਨਾਂ ਦੀ ਚੱਲ ਰਹੀ ਸੀ। ਸੋ ਨਹੀਂ ਅੱਜ ਆਇਆ, ਮੈਂ ਵੀ ਡਰ ਗਿਆ ਤੁਹਾਡੇ ਤੋਂ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਇਹ ਕਮਾਂਡੋ ਫੋਰਸ ਔਰ ਸਤਨਾਮ ਢਿੱਲੋਂ ਜੀ ਕਹਿੰਦੇ ਇੰਡੀਆ ਵਿੱਚ ਸਿੱਖ ਖੁੱਲ੍ਹ ਕੇ ਨਹੀਂ ਬੋਲਦੇ, ਪਰ ਅੰਦਰੋਂ ਕਹਿੰਦੇ ਚਾਹੁੰਦੇ ਨੇ, ਪਰ ਕੁਝ ਕਹਿੰਦੇ ਹੈਗੇ ਨੇ ਜਿਹੜੇ ਜਿਹੜੇ ਟੁਕੜ ਬੋਝ ਤੁਸੀਂ ਕਹਿੰਦੇ ਉਹ ਨੇ, ਉਹ ਨਹੀਂ ਚਾਹੁੰਦੇ ਹੈਗੇ। ਔਰ ਜਸਵੀਰ ਕੌਰ ਜੀ ਵੀ ਉਹ ਸ਼ਾਮ ਨੂੰ ਜਦੋਂ ਮਹਾਰਾਜ ਦਾ ਸੁਖਾਸਨ ਕਰਦੇ ਨੇ ਉਦੋਂ ਢੋਲਕੀ ਤੇ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ ਰਾਜ, ਚਾਹੁੰਦੇ ਉਹ ਵੀ ਹੁੰਦੇ ਨੇ। ਹਾਂਜੀ ਸਿੰਘ ਬਿੰਦੀ ਜੀ ਵੀ ਨੇ ਔਰ ਸਰਪੰਚ ਜਸ ਗਿੱਲ ਜੀ ਕਹਿੰਦੇ ਨੇ, ਸਰਦਾਰ ਭਾਈ ਸਾਹਿਬ ਡਾਕਟਰ ਅਮਰਜੀਤ ਸਾਹਿਬ, ਰਿਸਪੈਕਟਡ ਸਿਸਟਰ ਨੀਲਮ ਕੌਰ ਜੀ, ਗੁੱਡ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਾਡੀ ਕਹਿੰਦੇ ਆਰਮੀ ਟੀਮ ਹੈ ਵੱਲੋਂ ਜਿਹੜੀ ਫਤਿਹ ਸ਼ੇਅਰ ਔਰ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ, ਮੈਂ ਆਰਮੀ ਚੋਂ ਸਾਨੂੰ ਦੇਖ ਰਹੇ ਨੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਬਹੁਤ ਲਾਈਵ ਹੁੰਦਾ ਤੁਹਾਡਾ, ਉਹਨਾਂ ਨੇ ਮਤਲਬ ਕਹਿਣ ਦਾ ਮਤਲਬ ਲਾਈਵ ਦੇਖਦੇ ਨੇ ਸਾਰੇ ਜਣੇ। ਸੋ ਨਾਈਸ। ਔਰ ਆਰਿਫ ਨਵੀਦ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸਰਜੀਤ ਸਿੰਘ ਕਹਿੰਦੇ ਨੇ ਉਹ ਭਾਗਾਂ ਵਾਲਾ ਦਿਨ ਹੋਏਗਾ ਜਿਸ ਦਿਨ ਖਾਲਸਾ ਰਾਜ ਜਿਹੜਾ ਬਣੇਗਾ, ਦੁਨੀਆ ਵਿੱਚ ਸਿੱਖਾਂ ਦਾ ਆਪਣਾ ਕੌਮੀਕਾਰ ਹੋਵੇਗਾ। ਖਾਲਸਾ ਜ਼ਿੰਦਾਬਾਦ। ਹਲੀਮੀ ਰਾਜ ਸਥਾਪਿਤ ਹੋਏਗਾ ਜਿਸ ਵਿੱਚ ਸਭ ਧਰਮ ਸੁਖੀ ਵਸਣਗੇ। ਸੋ ਨਾਈਸ। ਐਂਡ ਐਚ ਕਹਿੰਦੇ ਨੋ ਅਦਰ ਮੀਡੀਆ ਇਨ ਇੰਡੀਆ ਕਵਰਡ ਦਿਸ ਰੈਲੀ, ਉਹਨਾਂ ਨੇ ਕਿਹਾ। ਔਰ ਬਸਰਾ 4759 ਫਤਿਹ ਬੁਲਾਉਂਦੇ ਨੇ। ਸੁਰਮਖ ਮੁੰਦਰਾ ਜੀਤ ਸੂਟੀਆ। ਹੁਣ ਮੈਂ ਮਾਈਕ ਤੁਹਾਡੇ ਤੋਂ ਲੈਂਦਾ, ਟਾਈਮ ਅਸੀਂ ਕਾਫੀ ਬਿਯੋਂਡ ਜਾ ਰਹੇ ਹਾਂ। ਹਰਿੰਦਰ ਮੱਲੀ, ਦਵਿੰਦਰ ਸੰਧੂ, ਬੌਬ ਸਿੰਘ, ਜਸਵੀਰ ਸਿੰਘ, ਲਖਬੀਰ ਰੰਗੜ, ਰਾਜਵਿੰਦਰ ਸਿੰਘ, ਸਾਰਿਆਂ ਦੀ ਫਤਿਹ ਹੈ। ਬੌਬ ਸਿੰਘ ਉਹਨਾਂ ਨੇ ਕਿਹਾ ਵੀ ਅੱਜ ਸਾਡੀ ਫਤਿਹ ਸੈਨ ਫਰਾਂਸਿਸਕੋ ਤੋਂ TV 84 ਦੀ ਸਮੁੱਚੀ ਟੀਮ ਕਬੂਲ ਕਰੇ। ਖਾਲਿਸਤਾਨ ਰੈਫਰੈਂਡਮ ਦੇ ਸਿਲਸਿਲੇ 'ਚ ਗਏ ਨੇ। ਔਰ ਰਾਜਵਿੰਦਰ ਸਿੰਘ ਕਹਿੰਦੇ ਨੇ ਕਿ ਐਜ਼ ਵੀ ਆਲ ਨਿਊ ਫਰੀडम इज़ नॉट फ्री
every Sikh should fulfill his responsibility by voting on coming Sunday। ਤੁਸੀਂ ਬਿਲਕੁਲ ਠੀਕ ਫਰਮਾਇਆ। ਜੀ ਅਵਤਾਰ ਸਿੰਘ, ਪ੍ਰਭਦਿਆਲ ਸਿੰਘ, ਸੋਹਣ ਸਿੰਘ ਮਾਹਲ, ਜਸਬੀਰ ਸਿੰਘ, ਹਰਦੀਪ ਸਿੰਘ, ਹਰਿੰਦਰ ਮੱਲੀ, ਸਭ ਦੀ ਫਤਿਹ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਹੈ। ਕਿਰਪਾਲ ਸਿੰਘ ਚੀਮਾ ਜਿਹੜੇ ਸਦਾ ਵਾਂਗ ਰੈਗੂਲਰ ਸਾਡੇ ਵਿਊਅਰ ਨੇ, ਲਿਖਦੇ ਨੇ ਆਜ਼ਾਦੀ ਜਾਂ ਗੁਲਾਮੀ। ਜੀ ਭਾਰਤ ਦੇ ਹਿੰਦੂ ਰਾਸ਼ਟਰ ਦੀ ਪੰਜਾਬ ਦੀ ਆਜ਼ਾਦੀ ਸੰਬੰਧੀ ਸਥਿਤੀ ਉਸ ਪਤਨੀ ਵਰਗੀ ਹੈ ਜੋ ਘਰ ਦੇ ਮਾਲਕ ਪਤੀ ਪੰਜਾਬ ਨੂੰ ਦਬਾ ਕੇ ਰਾਜ ਵੀ ਚਾਹੁੰਦੀ ਹੈ ਤੇ ਨਾਲੇ ਡਰਦੀ ਮਾਰੀ ਕਹੀ ਜਾਂਦੀ ਹੈ ਕਿ ਮੇਰੇ ਬਿਨਾਂ ਤੈਨੂੰ ਕਿਸੇ ਨੇ ਰੋਟੀ ਨਹੀਂ ਦੇਣੀ। ਉਂਝ ਭਾਵੇਂ ਖਾਧੀ ਤੇ ਪਾਉਂਦੀ ਪਤੀ ਦੀ ਕੀਤੀ ਕਮਾਈ ਦਾ ਹੀ ਹੈ, ਕਿਉਂਕਿ ਉਸਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜਿਸ ਦਿਨ ਪਤੀ ਨੇ ਘਰੋਂ ਬਾਹਰ ਕੱਢਤਾ ਆਪਣੇ ਪੇਕੇ ਘਰ ਆ ਕੇ ਗੁਆਂਢੀਆਂ ਦੀ ਗੁਲਾਮੀ ਵਿੱਚ ਹੀ ਜੀਣਾ ਪਾਊ, ਕਿਉਂਕਿ ਪਤਨੀ ਨੂੰ ਪਤਾ ਹੈ ਪੇਕੇ ਘਰ ਦੀ ਆਜ਼ਾਦੀ ਵੀ ਉਨਾ ਚਿਰ ਹੀ ਹੈ ਜਿੰਨਾ ਚਿਰ ਸਹੁਰੇ ਘਰ ਦੀ ਛਤਰ ਛਾਇਆ ਹੇਠ ਟਿਕੀ ਹੋਈ ਹੈ, ਕਿਉਂਕਿ ਗੁਆਂਢੀਆਂ ਨੂੰ ਡਰ ਸਹੁਰੇ ਪਰਿਵਾਰ ਤੋਂ ਹੀ ਲੱਗਦਾ ਹੈ। ਫਿਰ ਨੋਟ ਉਹਨਾਂ ਨੇ ਦਿੱਤਾ ਹੈ, ਇਸ ਪਤਨੀ ਦੀਆਂ ਘਟੀਆ ਕਰਤੂਤਾਂ ਕਰਕੇ ਹੀ ਸਹੁਰੇ ਘਰ ਪੰਜਾਬ ਵਿੱਚ ਇੰਨੀਆਂ ਵੰਡੀਆਂ ਪਈਆਂ ਹਨ। ਗੁਆਂਢੀਆਂ ਨਾਲ ਪੰਗਾ ਲੈ ਕੇ ਆਖਰ ਨੂੰ ਲੜਾਉਣਾ ਇਹਨੇ ਸਹੁਰੇ ਪਰਿਵਾਰ ਨੂੰ ਹੈ ਭਾਈ। ਹੁਣ ਸਹੁਰੇ ਪਰਿਵਾਰ ਨੂੰ ਰਲ ਕੇ ਫੈਸਲਾ ਕਰਨਾ ਚਾਹੀਦਾ ਹੈ, ਇਹਦਾ ਕੀ ਕਰੀਏ? ਬਾਕੀ ਤੁਸੀਂ ਆਪ ਸਿਆਣੇ ਹੋ ਭਾਈ, ਫੈਸਲਾ ਜ਼ਰੂਰ ਕਰੋ, ਆਜ਼ਾਦੀ ਜਾਂ ਗੁਲਾਮੀ। ਹਰਮਿੰਦਰ ਸਿੰਘ ਔਰ ਦੀਪ ਸਿੰਘ ਉਹਨਾਂ ਨੇ ਫਤਿਹ ਬੁਲਾਈ, ਔਰ ਰਾਜਵਿੰਦਰ ਸਿੰਘ ਹੋਰਾਂ ਦਾ ਅਖੀਰਲਾ ਮੈਸੇਜ, we should all take the responsibility of calling our Gurdwara Sahib as is not as Sikh temple. We never hear anyone calling Christian temple or Muslim temple etc. ਤੁਸੀਂ ਬਿਲਕੁਲ ਠੀਕ ਫਰਮਾਇਆ ਰਾਜਵਿੰਦਰ ਸਿੰਘ ਜੀ। ਸ਼ੁਰੂ 'ਚ ਜਿਹੜੇ 100-125 ਸਾਲ ਪਹਿਲਾਂ ਆਪਣੇ ਬਜ਼ੁਰਗਾਂ ਨੇ ਉਹਨਾਂ ਨੇ ਸਿੱਖ ਟੈਂਪਲ ਦੇ ਥੱਲੇ ਹੀ ਬਹੁਤਿਆਂ ਨੇ ਰਜਿਸਟ੍ਰੇਸ਼ਨ ਕਰਵਾਈ। ਹੁਣ ਵੈਸੇ ਪਿਛਲੇ 30-40 ਸਾਲ 'ਚ ਟੈਂਪਲ ਲਫ਼ਜ਼ ਨਹੀਂ ਹੁੰਦਾ, ਗੁਰਦੁਆਰਾ ਸਾਹਿਬ ਹੀ ਹੁੰਦਾ। ਔਰ ਜਿਵੇਂ ਮੁਸਲਮਾਨਾਂ ਦੀ ਇਬਾਦਤਗਾਹ ਮਸੀਤ ਹੈ, ਮੌਸਕ ਹੈ, ਈਸਾਈਆਂ ਦਾ ਜਿਹੜਾ ਹੈ ਉਹ ਜੂਇਸ਼ ਟੈਂਪਲ ਵੀ ਕਹਿੰਦੇ ਨੇ ਅਤੇ ਸਿਨਾਗੋਗ ਵੀ ਹੈ ਉਹਨਾਂ ਦੇ ਲਈ, ਔਰ ਚਰਚ ਹੈ ਈਸਾਈਆਂ ਦਾ। ਸੋ ਸਾਨੂੰ ਗੁਰਦੁਆਰਾ ਸਾਹਿਬ ਹੀ ਜਿਹੜਾ ਉਹ ਕਹਿਣਾ ਚਾਹੀਦਾ। ਔਰ ਤੀਸਰੇ ਪਾਤਸ਼ਾਹ ਦਾ ਇੱਕ ਸ਼ਲੋਕ ਅੱਜ ਅਸੀਂ ਸਾਂਝਾ ਕਰ ਰਹੇ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋਹਣ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੈ ਅਹੰਕਾਰ ਮਰਨ ਵਿਗਾੜਿਆ, ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ, ਆਪੋਂ ਦੂਜੈ ਲਗ ਖਸਮ ਵਿਸਾਰਿਆ, ਨਾਨਕ ਬਿਨ ਨਾਮੈ ਸਭ ਦੁੱਖ ਸੁੱਖ ਵਿਸਾਰਿਆ। ਹੁਣ ਜਦੋਂ ਅਸੀਂ ਆਮ ਤੌਰ 'ਤੇ ਸੂਰਾ ਜਾਂ ਵਰਿਆਮ ਲਫ਼ਜ਼ ਇਸਤੇਮਾਲ ਕਰਦੇ ਹਾਂ ਤੇ ਇਹ ਯੋਧਿਆਂ ਲਈ ਨੇ ਕਿ ਜੰਗ ਦੇ ਮੈਦਾਨ ਜਿਹੜਾ ਸੂਰਾ ਹੈ, ਅਸੀਂ ਜਦੋਂ ਕਹਿੰਦੇ ਹਾਂ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰਿਆ ਕਬੂ ਨਾ ਛਾੜੇ ਖੇਤ। ਜਾਂ ਵਰਿਆਮ ਲਫ਼ਜ਼ ਭਾਈ ਗੁਰਦਾਸ ਸਿੰਘ ਹੋਰਾਂ ਦੀ ਪੋਇਟਰੀ ਕਿ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਰ ਸਾਡਾ ਮੀਰੀ ਪੀਰੀ ਦਾ ਕਾਨਸੈਪਟ ਇਹ ਹੈ ਕਿ ਉਸੇ ਹੀ ਹੱਥ ਨੂੰ ਤਲਵਾਰ ਫੜਨ ਦਾ ਹੱਕ ਹੈ ਜਿਹੜੀ ਉਂਗਲ ਪਹਿਲਾਂ ਸਿਤਾਰ 'ਤੇ ਟਿਕੀ ਹੈ, ਰਬਾਬ 'ਤੇ ਟਿਕੀ ਹੈ। ਯਾਨੀ ਜਿਹੜੀ ਰੂਹਾਨੀ ਦੁਨੀਆ ਦੇ ਵਿੱਚ ਜਿਨ ਮਿਲ ਮਾਰੇ ਪੰਜ ਮਹਾਦੂਤ ਐਸੋ ਕੌਣ ਬਲੀ ਰੇ, ਜਾਂ ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਹੁਣ ਇਹ ਇਸ ਸ਼ਲੋਕ 'ਚ ਵੀ ਤੀਸਰੇ ਪਾਤਸ਼ਾਹ ਨੇ ਕਿਹਾ, ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ, ਕਿ ਉਹ ਰੂਹ ਸੂਰੀ ਹੈ, ਸੂਰਾ ਹੈ, ਵਰਿਆਮ ਹੈ, ਜਿਹਨੇ ਅੰਦਰੋਂ ਹੰਕਾਰ ਨੂੰ, ਜਿਹੜਾ ਵੱਡਾ ਦੁਸ਼ਟ ਹੈ, ਜਿਹੜਾ ਐਨਮੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਵੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਹਉਮੈ ਦੀ ਕੁੱਖ 'ਚੋਂ ਹੀ ਜੰਮਦੇ ਨੇ। ਸੋ ਸਭ ਤੋਂ ਵੱਡੀ ਦੁਸ਼ਟ ਹਉਮੈ ਹੈ, ਅਹਮ ਹੈ, ਹੰਕਾਰ ਹੈ, ਈਗੋ ਹੈ, ਜਿਹਨੇ ਅੰਦਰੋਂ ਉਸ ਨੂੰ ਖਤਮ ਕੀਤਾ। ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਉਹ ਗੁਰਮੁਖ ਨੇ ਜਿਨ੍ਹਾਂ ਨੇ ਨਾਮ ਨੂੰ ਜ਼ਿੰਦਗੀ ਦੇ ਅੰਦਰ ਲਿਆਂਦਾ ਔਰ ਆਪਣੇ ਜਨਮ ਨੂੰ, ਜੀਵਨ ਨੂੰ ਸਫਲ ਕੀਤਾ। ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਇਸ ਕਿਸਮ ਦਾ ਗੁਰਮੁਖ ਆਪ ਤਾਂ ਵਾਹਿਗੁਰੂ ਦੇ ਲੜ ਲੱਗ ਕੇ ਨਾਮ ਦਾ ਸਹਾਰਾ ਲੈ ਕੇ ਮੁਕਤ ਹੋਇਆ ਹੀ, ਲੇਕਿਨ ਆਪਣੇ ਆਲੇ ਦੁਆਲੇ ਨੂੰ, ਆਪਣੀ ਕੁਲ ਨੂੰ, ਆਪਣੀ ਫੈਮਿਲੀ ਨੂੰ
ਉਸ ਦਾ ਵੀ ਪਾਰ ਉਤਾਰਾ ਕੀਤਾ। ਸੋਹਣ ਸੱਚ ਦੁਆਰ ਨਾਮ ਪਿਆਰਿਆ। ਇਹੋ ਜਿਹੇ ਜਿਹੜੇ ਨਾਮ ਦੇ ਪਿਆਰੇ ਨੇ ਉਸ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਨੇ। ਮਨਮੁਖ ਮਰੇ ਹੰਕਾਰ ਮਰਨ ਵਿਗਾੜੇ। ਇੱਕ ਪਾਸੇ ਗੁਰਮੁਖ ਨੇ ਸ਼ੋਭਾ ਪਾਉਣ ਵਾਲੇ, ਪਰ ਦੂਸਰੇ ਪਾਸੇ ਜਿਹੜੇ ਹੰਕਾਰ ਦੇ ਵਿੱਚ ਗਲਤਾਨ ਨੇ ਮਨਮੁਖ, ਉਹਨਾਂ ਨੂੰ ਹੰਕਾਰ ਹੀ ਮਾਰ ਦਿੰਦਾ। ਵੱਡੇ ਵੱਡੇ ਹੰਕਾਰੀ ਹੈ ਨਾਨਕ ਗਰਭ ਗਰੇ। ਸਭੈ ਵਰਤੈ ਹੁਕਮ ਕਿਆ ਕਰੇ ਵਿਚਾਰਿਆ। ਫਿਰ ਗੁਰੂ ਸਾਹਿਬ ਨੂੰ ਤਰਸ ਵੀ ਆ ਜਾਂਦਾ ਮਨਮੁਖਾਂ ਤੇ ਵੀ ਕਿ ਇਹਨਾਂ ਵਿਚਾਰਿਆਂ ਦਾ ਵੀ ਕੀ ਕਸੂਰ ਹੈ। ਜਿਤ ਜਿਤ ਲਾਏ ਤਿਤ ਲਗੇ ਹਰਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਸਭੋ ਵਰਤੈ ਹੁਕਮ ਕਿਆ ਕਰੇ। ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ। ਆਪੋ ਦੂਜੇ ਲੱਗ ਖਸਮ ਵਿਸਾਰਿਆ ਕਿ ਇਹ ਮਨਮੁਖ ਇਹ ਦੂਜੇ ਭਾਏ ਲੱਗੇ, ਮਾਇਆ ਦੇ ਨਾਲ ਲੱਗੇ, ਖਸਮ ਤੋਂ ਵਾਹਿਗੁਰੂ ਤੋਂ ਵਿੱਥ ਪਾਈ, ਖਸਮ ਨੂੰ ਭੁਲਾਇਆ। ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਕਿ ਜੇ ਰੱਬ ਤੋਂ ਟੁੱਟ ਗਏ ਤੇ ਇਹੀ ਸਾਰੇ ਦੁੱਖਾਂ ਦਾ ਕਾਰਨ ਹੈ। ਉਸ ਨਾਮ ਤੋਂ ਬਿਨਾਂ ਜੋ ਵੀ ਹੈ ਉਹ ਸਭ ਕੁਝ ਦੁੱਖ ਹੈ। ਜੇ ਕੋਈ ਸੁੱਖ ਹੈ ਤੇ ਉਹ ਨਾਮ ਦੇ ਨਾਲ ਹੈ। ਔਰ ਇਹੀ ਅਕਾਲ ਪੁਰਖ ਤੋਂ ਮੰਗਿਆ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਨੂੰ ਆਗਿਆ ਦਿਓ। ਦੇਖਦੇ ਰਹੋ TV84 ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।